अस्सलाम वालेकुम जी। राशिद कमाल ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈ। ਸਰਦਾਰ ਕਮਾਲ ਆਫੀਸ਼ੀਅਲ ਚੈਨਲ ਤੇ ਇਸ ਟਾਈਮ ਤੁਸੀਂ ਮੈਨੂੰ ਵੇਖ ਰਹੇ ਹੋ। ਇਸ ਪ੍ਰੋਗਰਾਮ ਦਾ ਨਾਮ ਹੈ ਜੀ ਆਇਆਂ ਨੂੰ। ਜੀ ਆਇਆਂ ਨੂੰ ਦਾ ਮਕਸਦ ਜਿੰਨੇ ਵੀ ਫੈਸਲਾਬਾਦ ਦੇ ਵਿੱਚ ਦੂਸਰੇ ਸ਼ਹਿਰਾਂ ਦੇ ਵਿੱਚੋਂ ਆਰਟਿਸਟ ਕੰਮ ਕਰਨ ਵਾਸਤੇ ਆਉਣਗੇ ਉਹਨਾਂ ਨੂੰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਬੁਲਾਵਾਂਗੇ ਔਰ ਤੁਹਾਡੇ ਨਾਲ ਮੁਲਾਕਾਤ ਕਰਾਵਾਂਗੇ। ਅੱਜ ਸਾਡੇ ਨਾਲ ਇੱਕ ਬੜਾ ਖੂਬਸੂਰਤ ਐਕਟਰ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਤੇ ਹੈ ਹੀ ਸੀ, ਦੂਸਰੇ ਮੁਲਕਾਂ ਦੇ ਵਿੱਚ ਜਾ ਕੇ ਵੀ ਆਪਣੇ ਪਾਕਿਸਤਾਨ ਦਾ ਨਾਮ ਰੋਸ਼ਨ ਕਰਕੇ ਆਇਆ। ਗੁਜਰਾਂਵਾਲੇ ਤੋਂ ਬਿਲੋਂਗ ਕਰਦੇ ਨੇ ਤੇ ਅੱਜ ਇਹ ਫੈਸਲਾਬਾਦ ਮਨਰਵਾ ਥੀਏਟਰ ਦੇ ਵਿੱਚ ਕੰਮ ਕਰਨ ਵਾਸਤੇ ਆਏ ਸੀ। ਅੱਜ ਸਾਡੇ ਨਾਲ ਨੇ ਗੋਸ਼ੀ 2 ਸਾਹਿਬ। ਓਹੋ ਗੋਸ਼ੀ ਸਾਹਿਬ, ਵੈਰੀ ਗੁੱਡ। ਤੁਹਾਡਾ ਐਕਟਿਵ, ਤੁਸੀਂ ਇੰਨੇ ਚੌਕਸ ਔਰ ਜਿਸ ਤਰ੍ਹਾਂ ਤੁਸੀਂ ਬੈਠੇ ਹੋ ਮੈਨੂੰ ਐ ਲੱਗਦਾ ਤੁਸੀਂ ਕੈਮਰੇ ਦਾ ਲੈਂਸ ਪਾੜ ਕੇ ਬਾਹਰ ਨਿਕਲ ਜਾਣਾ ਕਿਤੇ, ਔਰ ਤੁਸੀਂ ਬਿਲਕੁਲ ਐਂ ਬੈਠੇ ਹੋ ਕਿ ਜਜ਼ਬਾਤੀ ਹੋ ਗਏ ਐਂ ਜਿਹੜਾ। ਤੇ ਗੋਸ਼ੀ ਸਾਹਿਬ ਕੀ ਹਾਲ ਹੈ ਤੁਹਾਡਾ? ਜੀ ਅਲਹਮਦੁਲਿਲਾ, ਤੁਸੀਂ ਸੁਣਾਓ, ਸਿਹਤ ਵੀ ਠੀਕ ਹੈ? ਹਾਂਜੀ। ਤੁਹਾਡੀ ਪਹਿਲਾਂ ਤੇ ਸਰਦਾਰ ਕਮਾਲ ਆਫੀਸ਼ੀਅਲ ਚੈਨਲ ਨੂੰ ਮੇਰੇ ਵੱਲੋਂ ਬੜੀ ਮੁਬਾਰਕ ਹੋਵੇ ਔਰ ਬੜਾ ਅੱਛਾ ਚੈਨਲ ਜਾ ਰਿਹਾ ਹੈ। ਵਿਊਵਰਸ ਤੁਸੀਂ ਇਹਨਾਂ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਔਰ ਇਸ ਲਈ ਤੁਹਾਨੂੰ ਮਿੱਠੇ ਪਿਆਰੇ ਅਸੀਂ ਫਨ ਨਾਲ ਮਹਿਸੂਸ ਕਰਦੇ ਰਵਾਂਗੇ ਤੇ ਘਬਰਾਉਣਾ ਨਹੀਂ। ਇਹ ਤੁਸੀਂ ਦੋਵੇਂ ਹੀ ਮੂੰਹ ਵੇਖ ਲਓ, ਇੱਕ ਮਿਲਾ ਕੇ ਵੀ ਚੰਗਾ ਨਹੀਂ ਜੇ ਬਣ ਸਕਦਾ। ਵਾਹ 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 ਜੀ। ਔਰ ਦੋਵੇਂ ਮਿਲਾ ਵੀ ਲਈਏ ਤੇ ਫਿਰ ਚੰਗਾ ਫੇਰ ਵੀ ਤੁਹਾਨੂੰ ਫੇਰ ਮੇਰਾ ਲੱਗਣਾ ਤੁਹਾਨੂੰ, ਕਿਉਂਕਿ ਇਹ ਮਿਲਾਉਣਾ ਹੀ ਪੈਣਾ ਵਾ, ਇਹਦੇ ਵਿੱਚ ਮਿਲਿਆ ਨਹੀਂ ਜਾ ਸਕਦਾ ਕਿਉਂਕਿ ਮੂੰਹ 'ਚ ਜਗ੍ਹਾ ਨਹੀਂ ਹੈ। ਤੇ ਗੋਸ਼ੀ 2 ਸਾਹਿਬ, ਅਸੀਂ ਤੁਹਾਨੂੰ ਸਭ ਤੋਂ ਪਹਿਲੇ ਤਾਂ ਵੈਲਕਮ ਕਰਦੇ ਹਾਂ ਇਸ ਚੈਨਲ ਤੇ, ਇਸ ਪ੍ਰੋਗਰਾਮ ਜੀ ਆਇਆਂ ਨੂੰ, ਇਹਦੇ ਵਿੱਚ ਤੁਹਾਨੂੰ ਅਸੀਂ ਵੈਲਕਮ ਕਰਦੇ ਹਾਂ। ਥੈਂਕ ਯੂ। ਤੇ ਗੱਲ ਹੈ ਕਿ ਫੈਸਲਾਬਾਦ ਦੇ ਵਿੱਚ ਜਿੰਨੇ ਵੀ ਫਨਕਾਰ ਆਉਣਗੇ ਅਸੀਂ ਇਸੇ ਪ੍ਰੋਗਰਾਮ ਦੇ ਵਿੱਚ ਉਹਨੂੰ ਲਿਆ ਕੇ ਉਹਦੀ ਜ਼ਿੰਦਗੀ ਦੇ ਬਾਰੇ 'ਚ ਪੁੱਛਾਂਗੇ ਤੇ ਤੁਹਾਡੀ ਜ਼ਿੰਦਗੀ ਦੇ ਬਾਰੇ ਦੇ ਵਿੱਚ ਤਾਂ ਸ਼ਾਇਦ 2-3 ਹੀ ਗੱਲਾਂ ਹੋਣ, ਜ਼ਿਆਦਾ ਹੋਣ ਵੀ ਨਾ, ਕਿਉਂਕਿ ਜਿੱਦਾਂ ਦੀ ਸਿਹਤ ਹੈ ਤੁਹਾਡੀ, ਇਹ ਇੰਨਾ ਕਮਜ਼ੋਰ, ਪਹਿਲਾਂ ਇਹ ਤੁਹਾਡੇ ਤੋਂ ਜ਼ਿਆਦਾ ਕਮਜ਼ੋਰ ਵੀ ਕੋਈ ਹੋਰ ਫਨਕਾਰ ਹੈ ਕਿ ਤੁਸੀਂ ਸਭ ਤੋਂ ਜ਼ਿਆਦਾ ਕਮਜ਼ੋਰ ਹੋ? ਇਹ ਕਮਜ਼ੋਰੀ ਵਾਲਾ ਇੰਟਰਵਿਊ ਹੈ ਕਿ ਜਾਂ ਜ਼ਾਤੀ ਜ਼ਿੰਦਗੀ ਵਾਲਾ ਸਵਾਲ ਹੈ? ਮੈਂ ਇਹ ਪੁੱਛ ਰਿਹਾ ਕਿ ਸ਼ੋਅ ਬਿਜ਼ਨਸ ਦੇ ਵਿੱਚ, ਥੀਏਟਰ ਲਾਈਨ ਦੇ ਵਿੱਚ। ਨਹੀਂ ਤੇ ਮੈਂ ਇੱਥੇ ਭਲਵਾਨੀ ਕਰਨ ਆਇਆ ਤੂੰ ਪੁੱਛਿਆ ਕਮਜ਼ੋਰ ਹੈ? ਮੈਂ ਡੰਡ ਲਾਣਾ, ਬੈਠਕਾਂ ਲਾਣਾ, ਕੁਸ਼ਤੀ ਕਿੰਨੀ, ਰੁਮਾਲੀ ਕਿੰਨੀ ਬੰਨਣਾ, ਤੇਲ ਕਿੰਨਾ ਮਲਣਾ। ਭਲਵਾਨੀ ਵਾਲੀ ਗੱਲ ਤੇ ਦੇਖੋ ਰਾਸ਼ਿਦ ਸਾਹਿਬ, ਭਲਵਾਨਾਂ ਦੇ ਸ਼ਹਿਰ ਦੇ ਵਿੱਚੋਂ ਐਡਾ ਕਮਜ਼ੋਰ ਬੱਚਾ ਕਿੱਦਾਂ ਪੈਦਾ ਹੋ ਗਿਆ? ਓਏ ਮੈਂ ਦਿਮਾਗੀ ਭਲਵਾਨ ਆ। ਮੈਂ ਹੈਰਾਨ ਆ ਕਿ ਤੁਹਾਡੇ ਦਿਮਾਗ 'ਚ ਏਡੇ ਪੰਕਚੁਅਲ ਲਫ਼ਜ਼ ਆ ਕੇ ਅੱਗੇ ਡਿਲੀਵਰ ਕਰਨਾ। ਯਾਰ ਤੈਨੂੰ ਦਾਦ ਦੇਣ ਵਾਲੀ ਗੱਲ ਹੈ, ਇਹ ਬੜੀ ਮੁਸ਼ਕਿਲ। ਬਲਕਿ ਮੈਂ ਤੈਨੂੰ ਦਾਦ ਦੇ ਦੇਣੀ ਹੈ ਕਿਸੇ ਨੂੰ। ਮੈਂ ਤੇਰੇ ਕੋਲ ਦਾਦ ਲੈ ਲੈਣੀ ਹੈ ਕਿਉਂਕਿ ਤੇਰੇ ਕੋਲ ਦਾਦ ਹੀ ਹੈ ਜਿਹੜੀ ਤੂੰ ਦੇਣਾ, ਹੋਰ ਤੇਰੇ ਕੋਲ ਕੋਈ ਸ਼ੈ ਨਹੀਂ ਹੈ ਦੇਣ ਵਾਲੀ। ਤੇ ਗੱਲ ਇਹ ਹੈ ਕਿ ਗੋਸ਼ੀ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਨੂੰ ਤੁਹਾਡੇ ਨਾਲ ਕੰਮ ਕਰਕੇ, ਤੁਹਾਡੇ ਨਾਲ ਇਸ ਟਾਈਮ ਗੁਫ਼ਤਗੂ ਕਰਕੇ ਬੜਾ ਅੱਛਾ ਫੀਲ ਹੋ ਰਿਹਾ। ਕਿਉਂ ਨਹੀਂ? ਤੁਸੀਂ ਆਪ ਬੜੇ ਪਿਆਰੇ ਫਨਕਾਰ ਹੋ। ਤੇ ਰਹੀ ਗੱਲ ਜਿਹੜੀ ਫੈਸਲਾਬਾਦ ਆ ਕੇ ਕੰਮ ਕਰਨ ਦੀ, ਜੀ ਤੁਹਾਡੇ ਸਾਹਮਣੇ ਇੱਥੇ ਫੈਸਲਾਬਾਦ 'ਚ ਅਸੀਂ 2-2.5 ਸਾਲ ਇਕੱਠੇ ਕੰਮ ਕੀਤਾ। ਫੈਸਲਾਬਾਦ ਨੂੰ ਸਭ ਤੋਂ ਪਹਿਲਾਂ ਤੇ ਆਪਣੇ ਰੋਲ ਕਰਕੇ ਆਰਟ ਦੀ ਦੁਨੀਆ 'ਚ ਮਨਾਉਣਾ ਇੱਕ ਬੜਾ ਵੱਡਾ ਇੱਕ ਕੰਮ ਹੈਗਾ, ਇੱਕ ਬੜੀ ਵੱਡੀ ਸੋਚ ਹੈਗੀ ਹੈ। ਫੈਸਲਾਬਾਦ ਦੇ ਲੋਕ ਜਿਹੜੇ ਨੇ, ਕੋਈ ਵੀ ਬੰਦਾ ਕੰਮ ਕਰਨ ਵਾਲਾ ਹੋਵੇ ਤੇ ਉਹਨੂੰ ਪਿਆਰ ਕਰਦੇ ਨੇ। ਤੁਹਾਡੇ ਅੰਦਰ ਟੈਲੈਂਟ ਹੈ ਕਿ ਜਿਹੜਾ ਟੈਲੈਂਟ ਤੁਹਾਡੇ ਅੰਦਰ ਹੈ ਉਹ ਹੋਰ ਕਿਸੇ ਫਨਕਾਰ ਦੇ ਵਿੱਚ ਨਹੀਂ ਹੈ। ਤੇ ਤੁਹਾਡੀ ਮੁਹੱਲੇ ਦੇ ਵਿੱਚ ਦੌਲੇ ਸ਼ਾਹ ਦੀ ਚੂਹੀ ਛੇੜ ਪਈ ਹੋਣੀ ਸੀ, ਤੁਹਾਡੀਆਂ ਏਡੀਆਂ ਬੁਰੀਆਂ ਛੇੜਾਂ ਪੈਣੀਆਂ ਸੀ, ਹਰ ਚੌਂਕ 'ਚ ਤੁਹਾਨੂੰ ਪਾਣੀ ਵਾਲਾ ਭਗਾਨਾ ਪੈਣਾ ਸੀ, ਲੇਕਿਨ ਤੁਹਾਨੂੰ ਅੱਲਾਹ ਤਾਲਾ ਨੇ ਇੱਜ਼ਤ ਦੇ ਕੇ ਇਸ ਫੀਲਡ ਦੇ ਵਿੱਚ ਲਿਆਂਦਾ। ਉਹ ਤੂੰ ਕਿਹੜੀਆਂ ਗੱਲਾਂ ਸ਼ੁਰੂ ਕਰਤੀਆਂ? ਏਡੀ ਇੱਜ਼ਤ ਦੇ ਕੇ ਤੇ ਬਾਅਦ ਦੇ ਵਿੱਚੋਂ ਭਗਾਨੇ ਵੱਜਣਗੇ ਤੇ ਤੂੰ ਇਹ। ਮੈਂ ਕਹਿੰਦਾ ਤੁਹਾਡਾ ਜਿਹੜਾ ਸਟਰਕਚਰ ਹੈ ਨਾ, ਜਿਹੜਾ ਸਟਰਕਚਰ, ਮੈਂ ਕਿਹਾ ਵੀ ਇਹ ਦੁਨੀਆ ਤੇ ਕਿਸੇ ਹੋਰ ਦਾ ਨਹੀਂ ਹੈ। ਓਏ ਹੋਰ ਵੀ ਹੋਣੇ ਨੇ ਕਿ ਏਡਾ ਹੀ ਇਕੱਲਾ ਖੱਜਲ ਹੁੰਦੇ ਆ? ਤੂੰ ਜਿਹੜੀ ਗੱਲ ਹੈ ਮਕਸਦ ਦੀ ਉਹ ਕਰ। ਔਰ ਜਿੱਦਾਂ ਦਾ ਤੁਹਾਨੂੰ ਚਾਹੀਦਾ ਨਹੀਂ ਸੀ ਕਿ ਤੁਸੀਂ ਜਿਸ ਤਰ੍ਹਾਂ ਟੀ-ਸ਼ਰਟ ਪਾਈ ਹੈ ਨਾ ਤੇ ਇਹ ਜਿੱਦਾਂ ਬਾਹਾਂ ਨੰਗੀਆਂ ਕੀਤੀਆਂ, ਮੈਨੂੰ ਹੈਰਾਨਗੀ ਹੋਣ ਡਈ ਮੇਰੇ ਜ਼ਿਹਨ 'ਚ ਵੀ ਤੁਹਾਡੀਆਂ ਬਾਹਾਂ ਕੰਮ ਹੀ ਨਹੀਂ ਕਰਦੀਆਂ, ਲੇਕਿਨ ਇੱਥੋਂ ਨਾ ਤੁਹਾਡੀ ਵਾਇਰਿੰਗ ਨਜ਼ਰ ਆਉਣ ਡਈ, ਇਹ 'ਚ ਮੈਨੂੰ ਪਤਾ ਲੱਗਣ ਡਿਆ ਕਿ ਤੁਹਾਡਾ ਕੰਮ ਸਾਰਾ ਕੁਝ ਸਹੀ ਕਰ ਰਹੇ ਹੋ ਤੁਸੀਂ। ਹਾਂਜੀ ਹੁਣ ਤੁਹਾਨੂੰ ਪਤਾ ਲੱਗਿਆ ਨਾ। ਤੇ ਦੇਖੋ ਜਿੰਨਾ ਤੱਕ ਇਨਸਾਨ ਦੀ ਵਾਇਰਿੰਗ ਨਹੀਂ ਵੇਖੋਗੇ ਕਿ ਕਰੰਟ ਕਿੱਥੋਂ ਜਾਂਦੀ ਹੈ ਤੁਹਾਨੂੰ ਮਹਿਸੂਸ ਨਹੀਂ ਹੋ ਸਕਦਾ। ਅੱਛਾ ਤੁਸੀਂ ਕਿਉਂ ਇੰਝ ਲੱਗਦਾ ਕਿ ਤੁਹਾਡਾ ਮੂੰਹ ਇੰਝ ਗੋਡੇ ਨਾਲ ਗੱਡੀ ਪਰਾਂ ਕੀਤੀ ਹੁੰਦੀ ਹੈ? ਵਾਹ ਵਾਹ ਗੋਸ਼ੀ ਸਾਹਿਬ, ਕੀ ਬਾਤ ਹੈ, ਕੀ ਬਾਤ। ਮੈਂ ਤੈਨੂੰ ਭੱਲੇ ਖਵਾਤੇ ਨੇ। ਲਓ ਜੀ ਗੋਸ਼ੀ ਸਾਹਿਬ, ਗੱਲ ਇਹ ਹੈ ਕਿ ਜਿਹੜੀਆਂ ਜੁਗਤਾਂ ਥੀਏਟਰ ਲਾਈਨ 'ਚ ਹੁੰਦੀਆਂ ਨੇ, ਤੇਰਾ ਮੂੰਹ ਇਦਾਂ ਦਾ ਜਾਂ ਤੂੰ ਇਦਾਂ ਦਾ, ਇੱਦਾਂ ਬੇਵਕੂਫ ਆ, ਇਹ ਚੀਜ਼ਾਂ ਜਿਹੜੀਆਂ ਸੀਗੀਆਂ, ਤੇ ਤੁਹਾਡੇ ਅੰਦਰ ਇੱਕ ਚੀਜ਼ ਹਟਵੀਂ ਅੱਲਾਹ ਤਾਲਾ ਨੇ ਪਾਈ ਹੈ ਕਿ ਜਿਹੜਾ ਤੁਸੀਂ ਐਕਸ਼ਨ ਕਾਮੇਡੀ ਨੂੰ ਤੁਸੀਂ ਗੱਲ ਨਾ ਵੀ ਕਰੋ ਤੇ ਲੋਕ ਤੁਹਾਡਾ ਮਜ਼ਾ ਲੈਂਦੇ ਨੇ। ਹਾਂਜੀ ਬਿਲਕੁਲ। ਇਹ ਜੀ ਅਸਲ 'ਚ ਮੈਂ ਜਦੋਂ ਫੀਲਡ 'ਚ ਆਇਆ ਨਾ, ਆਬਦ ਖਾਨ ਸਾਹਿਬ ਮੇਰੇ ਉਸਤਾਦ, ਅੱਲਾ ਜਨਸੀਬ ਕਰੇ। ਅੱਛਾ ਜੀ। ਔਰ ਫਿਰ ਟਾਈਮ ਉਹਨਾਂ ਨਾਲ ਮੇਰਾ ਘੱਟ ਗੁਜ਼ਰਿਆ, ਮਿਲਦਾ ਜੁਲਦਾ ਹੁੰਦਾ ਸਮਾਂ ਉਹਨਾਂ ਨਾਲ। ਫਿਰ ਮੇਰਾ ਮਸਤਾਨਾ ਸਾਹਿਬ ਨਾਲ, ਅੱਲਾ ਜਨਸੀਬ ਕਰੇ, ਬੱਬੂ ਸਾਹਿਬ ਨਾਲ, ਅੱਲਾ ਜਨਸੀਬ ਕਰੇ, ਤਾਰਕ ਜਵੇਦ ਸਾਹਿਬ ਨਾਲ, ਅੱਲਾ ਜਨਸੀਬ ਕਰੇ। ਇਹਨਾਂ ਲੋਕਾਂ ਨਾਲ ਮੈਂ ਇਹਨਾਂ ਦਾ ਫੈਨ ਸਾਂ। ਅੱਛਾ। ਮੈਂ ਕਿਹਾ ਯਾਰ ਗੋਸ਼ੀ 2 ਤੂੰ ਅਗਰ ਕਾਮਯਾਬ ਹੋਣਾ ਨਾ, ਤੇ ਸਿਆਣੇ ਕਹਿੰਦੇ ਨੇ ਜੇ ਕਾਮਯਾਬ ਹੋਣਾ ਨਾ ਜ਼ਿੰਦਗੀ ਦੇ ਵਿੱਚ ਜੀ, ਤੇ ਆਪਣੇ ਮਾਂ ਪਿਓ ਦੇ ਚਾਲ ਚੱਲਣ ਤੇ ਚੱਲਣਾ ਚਾਹੀਦਾ ਜੀ। ਠੀਕ ਹੈ ਜੀ। ਅੱਲਾ ਕਾਮਯਾਬੀ ਦਿੰਦਾ ਹੈ। ਉਹ ਰੂਹਾਨੀ ਵਾਲਦੈਨ ਸਨ ਮੇਰੇ ਜਿੰਨੇ ਸੀਨੀਅਰ ਨੇ।
ਤੇ ਮੈਂ ਫਿਰ ਉਹਨਾਂ ਨੂੰ ਪਿਕ ਕੀਤਾ। ਮੇਰੇ ਕੋਲ ਤੇ ਇੱਕ ਇਹ ਖਾਲੀ ਕਾਮੇਡੀ ਸੀ, ਛਾਲ ਮਾਰਤੀ, ਦਬੜਾ ਸੁੱਟ ਕੇ ਅੰਦਰ ਆ ਗਿਆ, ਠੀਕ ਹੈ ਜੀ, ਸਲਿੱਪ ਮਾਰ ਲਈ, ਠੀਕ ਹੈ ਜੀ। ਇਹ 3 ਚੀਜ਼ਾਂ ਨਾਲ ਤਿੰਨਾ ਕੁਛ ਟਿਊਬ ਮੁਕੰਮਲ ਹੋ ਸਕਦਾ, ਲੇਕਿਨ ਮੁਕੰਮਲ ਅੱਜ ਵੀ ਨਹੀਂ। ਲੇਕਿਨ ਮੈਂ ਇਹ ਮਸਤਾਨਾ ਸਾਹਿਬ ਦਾ ਐਕਸ਼ਨ ਉਹਨਾਂ ਦੇ ਨਾਲ ਡਰਾਮੇ ਕਰਕੇ, ਉਹਨਾਂ ਦੇ ਨਾਲ ਕੰਮ ਸ਼ਮ ਕਰਕੇ, ਤੇ ਮੈਂ ਉਹਨਾਂ ਨੂੰ ਵਾਸ ਕੀਤਾ ਉਹ ਕਿਸ ਤਰ੍ਹਾਂ ਗੁਫ਼ਤਗੂ ਕਰਦੇ ਨੇ। ਤੇ ਬੱਬੂ ਸਾਹਿਬ ਦਾ ਟਾਈਮਿੰਗ ਵੇਰੀਏਸ਼ਨ ਜਿਹੜੀ ਹੈ ਉਹ ਮੈਂ ਅਡਾਪਟ ਕੀਤੀ। ਔਰ ਜਿਹੜਾ ਮੈਂ ਗੱਲਕਾਰ ਕਰਨਾ, ਠੀਕ ਹੈ ਜੀ, ਇਹ ਤਾਰਕ ਜਵੇਦ ਸਾਹਿਬ ਨੂੰ ਮੈਂ ਅਡਾਪਟ ਕਰਨਾ। ਮੈਂ 3-4 ਆਪਣੇ ਅੰਦਰ ਐਕਟਰ ਘੋਲ ਕੇ ਤੇ ਮਾੜਾ ਜਿਹਾ ਗੋਸ਼ੀ 2 ਬਣਿਆ। 3-4 ਐਕਟਰ ਜਿਹੜੇ ਨੇ ਤੁਹਾਡੇ ਅੰਦਰ ਨੇ। ਜੀ ਜੀ ਜੀ। ਤੇ ਤੁਹਾਡੇ ਤੋਂ ਥੋੜੇ ਬਾਹਰ ਆਉਣੇ ਚਾਹੀਦੇ ਸੀ, ਕਿਉਂਕਿ ਅੰਦਰ ਤੇ ਜਗ੍ਹਾ ਹੀ ਨਹੀਂ ਹੈ ਉਹਨਾਂ ਦੇ ਰਹਿਣ ਵਾਲੀ। ਉਹ ਮੈਂ ਬੇਟਾ ਤੈਨੂੰ ਸਮਝਾਉਣ ਵਾਲੀ ਗੱਲ ਅੱਛਾ, ਤੁਹਾਡੇ ਇਹ ਤੇ ਹੋ ਗਏ ਤੁਹਾਡੇ ਰੂਹਾਨੀ ਮਾਂ-ਬਾਪ। ਹਾਂਜੀ ਹਾਂਜੀ। ਅੱਛਾ, ਜਿਹੜੇ ਤੁਹਾਡੇ ਅਸਲ ਮਾਂ-ਬਾਪ ਨੇ, ਜੀ ਜੀ, ਉਹਨਾਂ ਨੂੰ ਤੁਸੀਂ ਇਸ ਫੀਲਡ ਦੇ ਵਿੱਚ ਤੁਹਾਨੂੰ ਆਉਣ ਵਾਸਤੇ ਕੋਈ ਰੋਕਿਆ ਤਾਂ ਨਹੀਂ ਉਹਨਾਂ ਨੇ ਦਾ ਤੁਹਾਨੂੰ? ਇਹ ਬੜਾ ਤਲਖ ਔਰ ਬੜਾ ਅੱਛਾ ਸਵਾਲ ਕੀਤਾ ਹੈ। ਇਹ ਸਭ ਤੋਂ ਪਹਿਲੇ ਤੇ ਰਾਸ਼ਿਦ ਭਾਈ ਮੇਰੇ ਘਰ ਦੇ ਵਿੱਚ ਅੱਜ ਵੀ ਮੇਰੀ ਐਮ ਇੰਗਲਿਸ਼ ਵਾਈਫ ਹੈ, ਬੱਚੇ ਨੇ 5, 2 ਬੇਟੀਆਂ ਮਾਸ਼ਾਅੱਲਾ, ਇੱਕ ਨੇ ਐਫਏ ਕਰ ਲਿਆ, ਇੱਕ ਨੇ ਔਰ ਦਾਦਾ ਬਣ ਗਿਆ। ਵਾਹ, ਤੇ ਅੱਲਾ ਦੀ ਇਹ ਬੜੀ ਕਰਮ ਨਵਾਜ਼ੀ ਹੈ। ਤੇ ਉਹਦੇ ਨਾਲ ਘਰੋਂ ਮੇਰਾ ਸਾਰਾ ਸਿਸਟਮ ਜਿਹੜਾ ਥੋੜਾ ਜਿਹਾ ਨਾ, ਉਹ ਇੱਕ ਥੋੜਾ ਜਿਹਾ, ਜਿਹੜੀ ਮੈਂ ਆਪ ਵੀ ਘਰ ਹੋਵਾਂ ਤੇ ਮੈਂ ਕੋਸ਼ਿਸ਼ ਕਰਨਾ ਕਿ ਘਰ 5 ਵਕਤ ਦੀ ਨਮਾਜ਼, ਬੱਚੇ ਵੀ, ਯਾਨੀ ਕਿ ਉਹ ਮੈਂ ਇਹਨੂੰ ਜੌਬ ਸਮਝ ਕੇ ਆਪਣਾ ਇੱਕ ਕੰਮ ਰੱਖਿਆ ਹੈ, ਆਰਟ ਦਾ ਸ਼ੋਭਾ ਜਿਹੜਾ ਹੈ। ਬਾਕੀ ਜਿਹੜੀ ਰਿਐਲਿਟੀ ਵਾਲੀ ਜ਼ਿੰਦਗੀ ਹੈ ਉਹ ਉਸੇ ਤਰ੍ਹਾਂ ਹੀ ਕੋਸ਼ਿਸ਼ ਕਰੀਏ ਜਿਵੇਂ ਅੱਲਾ ਦੇ ਹੁਕਮ ਤੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਫਰਮਾਨ ਦੇ ਮੁਤਾਬਕ। ਲੇਕਿਨ ਜਦੋਂ ਘਰੋਂ ਮੈਨੂੰ ਮੈਂ ਆਉਂਦਾ ਹਾਂ ਤੇ ਮੈਨੂੰ ਬੜੀ ਪ੍ਰੋਬਲਮ ਹੁੰਦੀ ਸੀ, ਠੀਕ ਹੈ ਜੀ। ਵਾਲਦੈਨ ਜਿਹੜੇ ਸਨ ਗੁੱਸੇ ਹੁੰਦੇ ਸਨ ਕਿ ਤੂੰ ਇਹ ਕੀ ਕਰ ਰਹੇ ਹੈ, ਠੀਕ ਹੈ ਜੀ। ਮੈਂ ਫਿਰ ਛੁਪ ਕੇ ਆਣਾ। ਮੈਂ ਗੁਜਰਾਂਵਾਲੇ ਅਬਦਾਲ ਪਿੰਡ ਹੈ ਸਾਡਾ, ਤੇ ਉਹਦੇ 'ਚ ਮੈਂ ਪੈਦਾ ਹੋਇਆ। ਔਰ ਫਿਰ ਵਾਲਦ ਸਾਹਿਬ ਉੱਥੋਂ ਦੇ ਪਹਿਲੇ ਉਹ ਪੁਲਿਸ ਇੰਸਪੈਕਟਰ ਸਨ। ਫਿਰ ਪੁਲਿਸ ਇੰਸਪੈਕਟਰ ਸਨ ਤੁਹਾਡੇ ਵਾਲਦ ਸਾਹਿਬ? ਅੱਛਾ ਜੀ। ਬਾਊ ਫਜ਼ਲ ਕਰੀਮ ਨਾਂ ਸੀ ਉਹਨਾਂ ਦਾ। ਫਿਰ ਉਹ ਚੇਅਰਮੈਨ ਹੋਏ ਬਸ ਪਿੰਡਾਂ ਦੇ। ਕਿਸੇ ਮੁਲਜ਼ਮ ਦੀ ਬਦਵਾ ਲੱਗੀ ਮੈਨੂੰ ਲੱਗਦਾ। ਨਹੀਂ, ਉਹ ਬੜੇ ਇਮਾਨਦਾਰ ਸਨ। ਅੱਛਾ, ਰੀਅਲੀ ਬਾਈ ਗॉड। ਤੇ ਨਾਲ ਤੁਸੀਂ ਕਹਿੰਦੇ ਤੁਹਾਡੇ ਵਾਲਦ ਸਾਹਿਬ ਆ? ਨਹੀਂ, ਵਾਲਦ ਸਾਹਿਬ ਦੀ ਗੱਲ ਕਰਨ ਦੇ ਆ। ਅੱਛਾ, ਮੈਂ ਤੁਹਾਡੇ ਦੀ ਨਹੀਂ ਗੱਲ ਕਰਨ ਦੇ ਆ। ਅੱਛਾ, ਹਾਂਜੀ, ਆਪਣੇ ਦੀ ਗੱਲ ਕਰਨ ਦੇ ਆ, ਜਿਨ੍ਹਾਂ ਨੇ ਇਹ ਤਖਲੀਕ ਕੀਤਾ। ਲੇਕਿਨ ਬੜੀ ਬੰਦਿਸ਼ ਸੀ, ਬੜੀ ਰੋਕਥਾਮ ਸੀ। ਅੱਛਾ। ਲੇਕਿਨ ਜਦੋਂ ਵਾਲਦ ਸਾਹਿਬ ਮਾਲਕੇ ਹਕੀਕੀ ਕੋਲ ਚਲੇ ਗਏ ਜੀ, ਫਿਰ ਮੈਂ 2 ਸਾਲ ਕੰਮ ਨਹੀਂ ਕੀਤਾ। ਮੇਰਾ ਦਿਲ ਬੁੱਝ ਗਿਆ ਨਾ ਕਿ ਇੱਕ ਚੀਜ਼ ਜ਼ਾਹਰ ਹੈ, ਵਾਲਦੈਨ ਇੱਕ ਐਸੀ ਚੀਜ਼ ਹੁੰਦੇ ਨੇ, ਇਹ ਅਹਿਸਾਸ ਹੁੰਦਾ ਬਹੁਤ ਵੱਡਾ ਜ਼ਿੰਦਗੀ ਦਾ। ਦੇਖੋ ਇਹ ਗੱਲ ਇਹ ਵੇ ਕਿ ਜੁਗਤਾਂ ਗੱਲਾਂ ਬਾਤਾਂ ਆਰਟਿਸਟ ਹੁੰਦਾ ਹੈ, ਲੇਕਿਨ ਮੈਂ ਸਮਝਣਾ ਉਹਦੇ 'ਚ ਉਦੋਂ ਲੈਜੈਂਡਪਨ ਹੁੰਦਾ ਜਦੋਂ ਆਪਣੇ ਵਾਲਦੈਨ ਦੀ ਸਦਕੇ ਦਿਲ ਨਾਲ ਇੱਜ਼ਤ ਕਰਦਾ ਹੈ ਔਰ ਉਹਨਾਂ ਨੂੰ ਯਾਦ ਰੱਖਦਾ ਹੈ ਔਰ ਮਿਹਨਤ ਕਰਦਾ ਹੈ, ਖੌਫੇ ਖੁਦਾ ਪੈਦਾ ਕਰਕੇ। ਬੰਦਾ ਅੱਜ ਨਹੀਂ, ਕੱਲ ਨਹੀਂ, ਪਰਸੋਂ ਨਹੀਂ, ਉਹ ਵਾਲਦੈਨ ਦੀ ਦੁਆ ਲਾ ਕੇ ਬੰਦਾ ਕਾਮਯਾਬ ਹੋ ਜਾਂਦਾ ਹੈ। ਬੇਸ਼ੱਕ। ਵਾਲਦ ਸਾਹਿਬ ਚਲੇ ਗਏ, ਉਸ ਤੋਂ ਬਾਅਦ ਕੁਛ ਅਰਸਾ ਬਾਅਦ ਵਾਲਦਾ ਹਜ਼ੂਰ ਚਲੇ ਗਏ। ਅੱਛਾ, ਠੀਕ ਹੈ ਜੀ। ਫਿਰ ਵੱਡੀ ਵਾਲਦਾ ਸਨ, 2 ਵਾਲਦਾਂ ਨੇ ਮੇਰੀਆਂ। ਇੱਕ ਘਰ 'ਚ ਇੱਕ ਹਾਂਡੀ, ਅਸੀਂ 10 ਭੈਣ ਭਾਈ ਰਹਿੰਦੇ ਸਾਂ। ਅੱਛਾ, ਮਾਸ਼ਾਅੱਲਾ, 10 ਅੱਜ ਵੀ ਅਸੀਂ ਇਕੱਠੇ ਆ। ਇਹ ਦੁਨੀਆ ਵਾਸਤੇ ਬੜੀ ਵੱਡੀ ਗੱਲ ਹੈ, ਸੁਣਨ ਵਾਸਤੇ ਛੋਟੀ ਬੜੀ ਗੱਲ ਹੈ। ਤੁਹਾਡੀ ਜ਼ਿੰਦਗੀ ਦਾ ਮੈਨੂੰ ਅੱਜ ਪਤਾ ਲੱਗਣ ਡਿਆ। ਵਾਲਦਾ ਤੁਹਾਡੀ 2 ਨੇ? ਜੀ ਜੀ। ਤੇ ਮਾਸ਼ਾਅੱਲਾ 10 ਭੈਣ ਭਰਾ ਹੋ ਤੁਸੀਂ, ਤੇ ਉਹਨਾਂ ਦੀ ਵੀ ਸਿਹਤ ਤੁਹਾਡੇ ਵਰਗੀ ਹੈ ਜਾਂ? ਨਹੀਂ, ਉਹ ਮਾਸ਼ਾਅੱਲਾ ਕੁਝ ਯਾਨੀ ਕਿ ਕਿਉਂਕਿ ਸਾਡੇ ਕੰਮ ਦੇ ਵਿੱਚ ਦੇਖੋ ਰਾਤ ਨੂੰ ਜਿਹੜਾ ਅਸੀਂ ਜਾਗਨੇ ਆ, ਅਸੀਂ ਸਟਰਗਲ ਕਰਨੇ ਆ, ਉਹਦੇ ਨਾਲ ਸਾਹ ਦੀ ਕਮਜ਼ੋਰੀ ਇਹ ਉਹ, ਠੀਕ ਹੈ ਜੀ, ਉਹਦੇ ਨਾਲ ਵੀ ਕੋਈ ਇਨਸਾਨ ਨੂੰ ਫਰਕ। ਅੱਛਾ, ਤੁਹਾਡੀ ਸਿਹਤ ਇਦਾਂ ਦੀ, ਬਾਕੀ ਭੈਣ ਭਰਾ ਜਿਹੜੇ ਨੇ ਉਹ ਤੁਹਾਡੇ ਸਹੀ ਹੈ? ਹਾਂਜੀ। ਅਗਰ ਸਾਰੇ ਤੁਹਾਡੇ ਵਰਗੇ ਹੁੰਦੇ ਫੇਰ ਤਾਂ ਭਾਵੇਂ 40 ਵੀ ਹੋ ਜਾਂਦੇ, ਕੋਈ ਗੱਲ ਨਹੀਂ। 40 ਕਿਉਂ ਹੋ ਜਾਣ ਜਦੋਂ ਹੈ ਹੀ ਇੰਨੇ ਨੇ। ਅੱਛਾ ਜੀ, ਪਾਕਿਸਤਾਨ ਤੋਂ ਇਲਾਵਾ ਕਿਹੜੇ ਕਿਹੜੇ ਮੁਲਕ 'ਚ ਕੰਮ ਕੀਤਾ ਸੀ ਤੁਸੀਂ? ਜੀ ਮੈਂ ਇੰਡੀਆ ਗਿਆ ਸਾਂ, ਬਦਰ ਖਾਨ ਸਾਹਿਬ ਸਾਨੂੰ ਲੈ ਕੇ ਗਏ ਸਨ। ਬਦਰ ਖਾਨ ਗ੍ਰੇਟ ਆਦਮੀ, ਬਹੁਤ ਅੱਛਾ ਔਰ ਬੜਾ ਅੱਛਾ ਰਾਈਟਰ, ਬੜਾ ਅੱਛਾ ਐਕਟਰ, ਅੱਜ ਕੱਲ੍ਹ ਦਾਸਤਾਨ ਗੋਈ ਕਰ ਰਿਹਾ। ਅੱਛਾ। ਔਰ ਉਹਨਾਂ ਨੇ ਸਾਨੂੰ ਖੜਿਆ ਔਰ ਉਸ ਤੋਂ ਬਾਅਦ ਜ਼ਫਰੀ ਖਾਨ ਨੂੰ, ਸੁਪਰਸਟਾਰ ਨੂੰ ਨਾਲ ਅਸੀਂ, ਉਹਨੇ ਬਦਰ ਖਾਨ ਨੇ ਖੜਿਆ ਔਰ ਅਸੀਂ ਉੱਥੇ ਇੱਕ ਐਸਾ ਚਮਕ ਦਿੱਤਾ ਜਿਹੜੀ ਸਾਡੀ ਖਾਣੇ ਵਾਲੀ ਆਈਟਮ ਸੀ। ਅੱਛਾ। ਉਹ ਉਸ ਪ੍ਰੋਗਰਾਮ ਦੇ ਵਿੱਚ 5 ਐਪੀਸੋਡਾਂ ਦੇ ਵਿੱਚੋਂ ਉਹੀ ਕਲਿੱਕ ਹੋਈ ਉਸ ਪ੍ਰੋਗਰਾਮ ਦੇ ਵਿੱਚੋਂ, ਔਰ ਉਹਨੇ ਬਹੁਤ ਇੱਜ਼ਤ ਔਰ ਪਜ਼ੀਰਾਈ ਦਿੱਤੀ, ਜਿਹਦੇ ਵਿੱਚ ਇੰਡੀਆ ਨੂੰ ਇਹ ਕਹਿਣਾ ਮਜਬੂਰ ਹੋ ਗਿਆ ਕਿ ਟੈਲੈਂਟਰ ਅਗਰ ਵੇਖਿਆ ਤੇ ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਦਾ ਅਗਰ ਛੋਟਾ ਵੀ ਐਕਟਰ ਹੋਵੇ ਔਰ ਦੂਸਰੇ ਮੁਲਕ ਜਾ ਕੇ ਕੰਮ ਕਰਦਾ ਹੈ, ਔਰ ਮੈਂ ਸਮਝਣਾ ਕਿ ਕਿਉਂਕਿ ਸਾਡੇ ਜਿੰਨੇ ਐਕਟਰ ਨੇ ਨਾ ਸਾਰੇ ਥੀਏਟਰ ਦੇ, ਇਹ ਬਹੁਤ ਤੇਜ਼ ਅੱਲਾਹ ਪਾਕ ਨੇ ਇਹਨਾਂ ਨੂੰ ਹਿਊਮਰ, ਐਕਸ਼ਨ, ਰਿਐਕਸ਼ਨ, ਠੀਕ ਹੈ ਜੀ, ਬਹੁਤ ਜ਼ਿਆਦਾ ਨਵਾਜ਼ਿਆ। ਤੇ ਜਿਹਦੀ ਵਜ੍ਹਾ ਨਾਲ ਅਸੀਂ ਇੱਕ ਆਪਣੀ ਆਈਟਮ ਕੀਤੀ, ਉਹਦੇ ਵਿੱਚ ਲੋਕਾਂ ਨੇ ਬੜਾ ਸਰਾਇਆ। ਅੱਛਾ, ਉਹ ਜਿਹੜੀ ਆਈਟਮ ਦੀ ਅਸੀਂ ਜਿੱਤ ਕੇ ਆਏ ਉੱਥੇ। ਅੱਛਾ ਅੱਛਾ, ਮਾਸ਼ਾਅੱਲਾ, ਵੈਰੀ ਅੱਛਾ। ਉਦੋਂ ਜਿਹੜਾ ਰੌਲਾ ਜਿਹਾ ਬਣਿਆ, ਅਗਰ ਉਹ ਰੌਲਾ ਨਾ ਬਣਦਾ ਇੰਡੀਆ ਪਾਕਿਸਤਾਨ ਦਾ, ਹਾਂਜੀ, ਸਰਜੀਕਲ ਸਟ੍ਰਾਈਕ, ਤੇ ਉਹ ਬੜਾ ਸੋਹਣਾ ਤੁਸੀਂ ਗਏ ਸੀ। ਜ਼ਾਰੀ ਬਾਤ, ਅਗਰ ਤੁਸੀਂ ਗਏ ਹੋ
ਤੁਹਾਡੇ ਤੋਂ ਬਾਅਦ ਬਾਕੀ ਵੀ ਫਨਕਾਰ ਜਿਹੜੇ ਨੇ ਉਹ ਵੀ ਜਾਣੇ ਸੀ, ਉਧਰ ਦੇ ਇੱਧਰ ਆਉਣੇ ਸੀ, ਇੱਧਰ ਦੇ ਇੱਧਰ ਆਣੇ ਸੀ, ਬਿਲਕੁਲ ਤੇ ਸਹੀ ਕਿਹਾ ਇਹ ਕੰਮ ਮਜ਼ੀਦ ਹੋਰ ਵਧਣਾ ਸੀਗਾ। ਤੇ ਹੁਣ ਵੀ ਜਿਹੜੀ ਉਹਨਾਂ ਦੀ ਪੰਜਾਬੀ ਵੀ ਮੂਵੀ ਆ ਰਹੀ ਹੈ, ਉਹ ਇੱਥੇ ਦੇ ਲੋਕ ਜਿਹੜੇ ਨੇ ਇੰਨੀ ਕੁ ਲਾਈਕ ਕਰਦੇ ਨੇ, ਉਹਨਾਂ ਨੇ ਮੇਰੇ ਖਿਆਲ ਨਾਲ ਉਹਨਾਂ ਨੇ ਆਪਣੀਆਂ ਦੇਖਣੀਆਂ ਛੱਡ ਦਿੱਤੀਆਂ ਨੇ, ਉਹ ਇਹਨਾਂ ਦੀਆਂ ਪਸੰਦ ਜੀ। ਕਰਦੇ ਰਾਸ਼ਿਦ ਨੇ ਸਾਹਿਬ ਲੋਕ। ਜਦੋਂ ਅਸੀਂ ਉੱਥੇ ਗਏ ਆ ਤੇ ਉੱਥੇ ਮੇਰੇ ਕੋਲ ਜਾਂਦੇ ਆ 2 ਫਿਲਮਾਂ ਸਨ, ਮੈਂ ਐਗਰੀਮੈਂਟ ਸਾਈਨ ਕੀਤਾ ਸੀ। ਲੱਖਾ ਲਖਵਿੰਦਰ ਬਾਈ ਪੰਜਾਬੀ ਦੇ, ਜਿਨ੍ਹਾਂ ਦੀ 35 ਵਿਗੇ ਜ਼ਮੀਨ ਫਿਲਮ ਰਿਲੀਜ਼ ਹੋਈ, ਤੁਸੀਂ ਦੇਖਿਆ ਹੋਣਾ। ਲੱਖਾ ਲਖਵਿੰਦਰ ਬਾਈ, ਉਹ ਬੜੇ ਅੱਛੇ, ਬੜੇ ਪਿਆਰੇ ਭਾਈ, ਬੜੇ ਸੋਹਣੇ। ਵਾਹ। ਤੇ ਉਹ ਕਰਨਾ ਸੀ। ਫਿਰ ਉਹ ਸਾਡੀ ਜਦੋਂ ਸਰਜੀਕਲ ਸਟ੍ਰਾਈਕ ਹੋਈ, ਫਿਰ ਦੋਨੇ ਮੁਲਕਾਂ ਦੇ ਥੋੜ੍ਹੇ ਜਿਹੇ ਤਲਕਾਤ ਕਸ਼ੀਦਗੀ ਲਾਏ। ਫਿਰ ਅਸੀਂ ਦੈਨ ਮੂਵ ਗੋਇੰਗ ਟੂ ਬੈਕ ਪਾਕਿਸਤਾਨ, ਅਸੀਂ ਪਾਕਿਸਤਾਨ ਆ ਗਏ। ਔਰ ਫਿਰ ਉਸ ਤੋਂ ਬਾਅਦ ਅਸੀਂ ਗਏ ਨਹੀਂ। ਇਨਸ਼ਾਅੱਲਾ ਅੱਲਾਹ ਤਾਲਾ ਚਲੋ ਅੱਲਾਹ ਤਾਲਾ ਕਰਮ ਕਰੇ ਆਉਣ ਵਾਲੇ ਵਕਤ ਦੇ ਵਿੱਚ, ਔਰ ਅੱਛੇ ਹਾਲਾਤ ਹੋਣ ਤਾਂ ਕਿ ਇੱਧਰ ਦੇ ਫਨਕਾਰ ਉੱਧਰ ਜਾਣ ਤੇ ਉੱਧਰਲੇ ਇੱਧਰ ਆਉਣ। ਹਾਂਜੀ, ਆਰਟਿਸਟ। ਅੱਛਾ ਜੀ, ਗੋਸ਼ੀ ਸਾਹਿਬ, ਇਹ ਗੋਸ਼ੀ 2 ਜਿਹੜਾ ਵਾ ਨਾਲ ਤੁਸੀਂ ਕਿਸ ਤਰ੍ਹਾਂ, ਤੁਸੀਂ 2 ਨੰਬਰ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰ ਸਕਦੇ ਹੋ? ਇਹ ਗੋਸ਼ੀ 2 ਤੁਹਾਨੂੰ ਕਿਹਨੇ ਕਿਹਾ ਮੈਂ 2 ਨੰਬਰ ਜ਼ਿੰਦਗੀ ਗੁਜ਼ਾਰ? ਨਹੀਂ, ਗੋਸ਼ੀ 2 ਦਾ ਮਕਸਦ ਕੀ ਹੈ? ਭਾਈ ਜਾਨ ਗੱਲ ਇਹ ਵੇਖ ਕੇ ਗੋਸ਼ੀ ਖਾਨ ਸਾਹਿਬ ਪਹਿਲਾਂ ਲਾਹੌਰ ਦੇ ਵਿੱਚ ਆਏ ਸਨ। ਅੱਛਾ, ਇੱਕ ਹੈ ਸਟਰਗਲ ਦੇ ਦੌਰ ਦੇ ਵਿੱਚ ਆਇਆ ਤੇ ਸਗੀ ਸਰਵਰ ਸਾਹਿਬ ਕੋਲ ਮੈਂ ਗਿਆ ਲਾਹੌਰ। ਅੱਛਾ। ਉਹਨੇ ਕਿਹਾ ਜੀ, ਮੇਰਾ ਗੋਸ਼ੀ ਖਾਨ ਲਿਖਿਆ ਜਾਂਦਾ ਸੀ ਉੱਥੇ ਵੀ। ਅੱਛਾ। ਉਹਨੇ ਕਿਹਾ ਜੀ ਤੁਸੀਂ ਗੋਸ਼ੀ 2 ਕਰ ਲਓ। ਮੈਂ ਕਿਹਾ ਡਸਨਟ ਮੈਟਰ, ਕੋਈ ਐਸੀ ਗੱਲ ਨਹੀਂ, ਗੋਸ਼ੀ 2 ਕਰ ਲਓ। ਗੋਸ਼ੀ 2 ਇਹ ਤੁਹਾਡਾ ਹੀ ਨਾਮ ਆ, ਹੋਰ ਕਿਸੇ ਨੇ 2 ਨਾਲ ਲਾਇਆ? ਹਾਂਜੀ। ਤੇ ਵੇਖੋ ਨਾ, ਇਹ ਗੋਸ਼ੀ 2 ਹੋਣਾ ਵੀ ਗੋਸ਼ੀ 2 ਹੀ ਚਾਹੀਦਾ ਹੈ। ਵਾਹ ਜੀ ਵਾਹ। ਨਾਂ ਦੁਖਣ ਵਾਲਾ ਨਹੀਂ। ਤੇ ਇਹ ਤੁਹਾਨੂੰ ਕਦੀ ਇਦਾਂ ਹੁੰਦਾ ਕਿ ਬਾਜ਼ਕਾਰ ਬੰਦਾ ਹੁਣ ਗੋਸ਼ੀ ਆ, ਉਹਦਾ ਆਖਰੀ ਨੇਮ ਜਿਹੜਾ ਵਾ ਨਾ ਬੁਲਾਇਆ ਜਾਂਦਾ ਵਾ, ਤੁਹਾਨੂੰ ਕਿਸੇ ਨੇ 2 ਕਹਿ ਕੇ ਬੁਲਾਉਂਦੇ ਨੇ ਕਦੇ? 2 ਉਹ 2, ਜਾਂ ਜਦੋਂ ਤੁਸੀਂ ਆਪਣੇ ਮੁਹੱਲੇ 'ਚ ਉਦੋਂ 2 ਵੀ ਕਹਿੰਦੇ ਹੋਣੇ ਤੁਹਾਨੂੰ ਕਿਸੇ ਨੇ ਐ ਵੀ ਕੀਤਾ ਓਏ ਉਰੇ ਆ? ਨਹੀਂ ਤੇ ਮੈਨੂੰ ਕੀ, ਮੈਂ ਕੋਈ ਛਿੱਕਾ ਮਾਰ ਕੇ ਆਏ ਨੇ ਵਿਕਟਰੀ ਬਣਾਉਣ ਡਿਆ ਨੇ? ਨਹੀਂ, ਹੁੰਦਾ ਨਾ ਕਿ ਜਿਹੜਾ ਗੋਸ਼ੀ 2 ਦਾ ਮਤਲਬ 2, ਤੇ 2 ਇਦਾਂ ਤੁਹਾਨੂੰ ਉਸ ਲਫ਼ਜ਼ ਨਾਲ ਨਹੀਂ ਕਿਸੇ ਨੇ ਬੁਲਾਇਆ? ਨਹੀਂ, ਉਹ ਲਫ਼ਜ਼ ਨਾਲ ਜਾਂਦਿਆਂ ਕਿਤੇ ਕੋਈ ਲੋਕੀ ਗੱਡੀ 'ਚ ਵੇਖ ਲੈਣ ਤੇ ਕਹਿਣਗੇ ਉਹ ਗੋਸ਼ੀ 2 ਜਾ ਰਿਹਾ। ਲੇਕਿਨ ਅਕਸਰ ਆਵਾਜ਼ ਪੈਂਦੀ ਹੈ ਛੁਹਾਰੇ, ਮੈਂ ਕੋਈ ਰਿਐਕਟ ਕਰ ਦਿੰਦਾ, ਉਹ ਗੱਡੀ ਤੇ ਖਾ ਕਰਕੇ ਤੇ ਉਹ ਨਿਕਲ ਜਾਂਦੇ ਨੇ। ਨਹੀਂ, ਛੁਹਾਰਾ ਤੁਹਾਡੀ ਛੇੜ ਆ ਕਿ ਤੁਹਾਡੇ ਖਾਨਦਾਨ ਗੋਤ ਆ ਕੋਈ ਛੁਹਾਰਾ? ਨਹੀਂ, ਛੁਹਾਰੇ ਕਿਹੜੀ ਗੋਤ ਹੁੰਦੀ ਹੈ? ਮੈਂ ਬੇਟੇ ਦਾ ਰਿਸ਼ਤੇਦਾਰ ਹਾਂ ਮਰੇ। ਨਹੀਂ, ਇੱਕ ਵੈਸੇ ਹੀ ਇੱਕ ਲੋਕਾਂ ਦਾ ਪਿਆਰ, ਜਿਵੇਂ ਇੱਥੇ ਮੈਂ ਫੈਸਲਾਬਾਦ ਆਵਾਂ ਤਾਂ ਅਸੀਂ ਕਿੰਨੀ ਜੁਗਤ ਕਰਦੇ ਨੇ। ਐਵੇਂ ਹੁਣ ਵਿਊਵਰਸ ਦੇ ਫੈਸਲਾਬਾਦ ਆਇਆ ਤੇ ਮੈਂ ਸਟੇਜ ਤੇ ਆਇਆ, ਉਹਨਾਂ ਕਲੈਬ ਵੀ ਕੀਤੀ ਹੈ। ਕਹਿੰਦੇ ਵੀਰੇ ਤੇਰਾ ਮਜ਼ਾ ਆ ਗਿਆ, 100 ਸਾਲ ਦੀ ਬਿੱਲੀ ਦੀ ਨਾਨੀ ਹੁੰਦੀ ਹੈ। ਲੈ ਦੱਸ ਯਾਰ। ਨਹੀਂ, ਗੋਸ਼ੀ ਸਾਹਿਬ ਲੱਗ ਵੀ ਰਹੀ, ਇਹ ਨਹੀਂ ਕਿ ਗੱਲ ਬੰਦਾ ਸੱਚਾ ਸੀ। ਅੱਛਾ, ਤੁਸੀਂ ਉਸ ਬਿੱਲੀ ਦੇ ਨਾਨੇ ਸਹੁਰੇ ਹੋ ਤੁਸੀਂ? ਅੱਛਾ। ਨਹੀਂ, ਇੱਕ ਚੀਜ਼ ਹੁੰਦੀ ਨਾ, ਛੁਹਾਰਾ ਜਿਹੜਾ ਤੁਹਾਨੂੰ ਲੋਕ ਕਹਿ ਕੇ ਛੇੜਦੇ ਨੇ, ਔਰ ਤੁਹਾਡੀ ਮੁਸ਼ਾਵਰਤ ਰਲਦੀ ਵੀ ਹੈ ਉਹਦੇ ਨਾਲ, ਛੁਹਾਰੇ ਨਾਲ। ਹਾਂ ਜੀ, ਜਿਹੜਾ ਗਰਮ ਹੁੰਦਾ ਛੁਹਾਰਾ। ਗਰਮ ਉਹ, ਲੇਕਿਨ ਅਗਰ ਤੁਸੀਂ ਤੁਹਾਡੇ ਇੱਥੇ ਰੱਖਿਆ ਜਾਵੇ ਨਾ ਤੇ ਪਤਾ ਨਾ ਲੱਗੇ ਵੀ ਤੁਸੀਂ ਕਿੱਥੇ ਬੈਠੇ ਹੋ। ਹਾਂ, ਜੇਕਰ ਫੋਟੋ ਖਿੱਚੀ ਜਾਵੇ ਤੇ ਉਹਦੀ ਕਮ ਸੇ ਕਮ ਨੈਗੇਟਿਵ ਆਵੇ ਤੇ ਮੇਰੀ ਸਹੀ ਆਵੇ। ਇਹ ਤੇ ਕਨਫਰਮ ਹੋ ਗਿਆ, ਤੁਹਾਡੀ ਤਾਸੀਰ ਜਿਹੜੀ ਬਹੁਤ ਗਰਮ ਹੈ। ਹਾਂਜੀ, ਤੇ ਉਹ ਇਸ ਵਜ੍ਹਾ ਤੋਂ ਜਿਹੜਾ ਨਾਂ ਸੀ ਉਹ ਸਗੀ ਸਾਹਿਬ ਨੇ ਚੇਂਜ ਕੀਤਾ ਤੇ ਨਾਮ ਤੁਹਾਡਾ ਮੁਕੰਮਲ ਹੋ ਗਿਆ। ਕੋਈ ਐਸੀ ਗੱਲ ਨਹੀਂ, ਇੱਜ਼ਤ ਅੱਲਾ ਨੇ ਦੇਣੀ ਹੈ, ਕੰਮ ਨਾਲ ਹੁੰਦੀ ਹੈ। ਦੇਖੋ ਤੁਸੀਂ ਰਾਜ ਸਾਹਿਬ ਇੰਨਾ ਕੰਮ ਕੀਤਾ, ਹਰ ਜਗ੍ਹਾ ਤੇ ਕੀਤਾ, ਤੁਸੀਂ ਪਾਕਿਸਤਾਨ ਦੇ ਹਰ ਸ਼ਹਿਰ 'ਚ ਕੀਤਾ। ਔਰ ਵੀਵਰਸ, ਮੈਂ ਵੀ ਗੱਲ ਦੱਸਿਆ ਕਿ ਰਾਸ਼ਿਦ ਕਮਾਲ ਵੀ ਐਕਸ਼ਨ ਕਾਮੇਡੀ 'ਚ ਜ਼ਿਆਦਾ ਕਰਦਾ ਹੈ। ਉਹ ਇਸ ਵਾਸਤੇ ਕਿ ਐਕਸ਼ਨ ਕਾਮੇਡੀ ਮਰਦੀ ਨਹੀਂ, ਇਨਸਾਨ ਨੇ ਤੇ ਚਲੋ ਮਰ ਹੀ ਜਾਣਾ, ਲੇਕਿਨ ਗੱਲਾਂ ਕਿੰਨੀ ਕੁ ਦੇਰ, ਲੇਕਿਨ ਗੱਲਾਂ ਦੇ ਨਾਲ ਐਕਸ਼ਨ ਹੋਵੇ ਤੇ ਬੱਚੇ ਵੀ ਹੱਸਦੇ ਨੇ, ਬਜ਼ੁਰਗ ਵੀ ਹੱਸਦੇ ਨੇ, ਮਾਵਾਂ ਭੈਣਾਂ ਵੀ ਹੱਸਦੀਆਂ ਨੇ, ਜਿਹੜੇ ਲੋਕ ਵਿਊਵਰਸ ਨੇ ਉਹ ਵੀ ਮਜ਼ਾ ਲੈਂਦੇ ਨੇ। ਅੱਛਾ, ਇਹਦਾ ਇਹ ਫਾਇਦਾ ਹੁੰਦਾ ਨਾ ਗੋਸ਼ੀ ਸਾਹਿਬ ਕਿ ਬਾਜ਼ ਕਈ ਥੀਏਟਰ ਜਾਂ ਕਈ ਇਸ ਤਰ੍ਹਾਂ ਦੇ ਜਗ੍ਹਾ ਹੁੰਦੀ ਹੈ ਜਿੱਥੇ ਨਾ ਆਵਾਜ਼ ਨਹੀਂ ਪਹੁੰਚਦੀ। ਅੱਛਾ, ਆਵਾਜ਼ ਨਾ ਪਹੁੰਚਦੀ ਹੋਵੇ ਉੱਥੇ ਫਿਰ ਜਿਹੜਾ ਨਾ ਐਕਸ਼ਨ ਕਾਮੇਡੀ ਨਾ ਉਹਨੂੰ ਥੋੜਾ ਜਿਹਾ ਮਾਰਜਨ ਹੁੰਦਾ। ਹਾਂਜੀ, ਉਹ ਮਾੜਾ ਜਿਹਾ ਭਾਵੇਂ ਕੋਈ ਛਾਲ ਮਾਰ ਲਵੇ, ਭਾਵੇਂ ਕੋਈ ਕਲਾਬਾਜ਼ੀ ਲਾ ਲਵੇ, ਤੇ ਉਹਦਾ ਉਹਦਾ ਸਰ ਜਾਂਦਾ। ਗੋਸ਼ੀ ਸਾਹਿਬ, ਤੁਸੀਂ ਉਹ ਸ਼ਹਿਰ ਗੁਜਰਾਂਵਾਲੇ ਦੇ ਵਿੱਚੋਂ ਆਏ ਹੋ ਜਿੱਥੇ ਦੇ ਲੋਕ ਖਾਣ ਪੀਣ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਨੇ, ਤੇ ਤੁਹਾਨੂੰ ਐਸੀ ਕੋਈ ਸ਼ੈ ਨਹੀਂ ਖਾਣ ਨੂੰ ਲੱਭੀ ਉੱਥੋਂ? ਕੀ ਮਤਲਬ? ਨਹੀਂ, ਤੁਹਾਡੇ ਅੰਦਰ ਕੋਈ ਨਾ ਚਿੜਾ ਨਜ਼ਰ ਆਉਣ ਡਿਆ, ਨਾ ਚਿੜੀ ਨਜ਼ਰ ਆਉਣ ਡਈ, ਨਾ ਕੋਈ ਗੱਲ। ਤੇ ਤੂੰ ਖਾਣੇ ਲੈ ਕੇ ਖਲੋਤੇ ਉਹਨੂੰ ਮਾਰਨਾ, ਚਿੜੀ ਚਿੜਾ ਨਜ਼ਰ ਨਹੀਂ ਆਉਣ ਡਿਆ? ਨਹੀਂ, ਖਾਣ ਦੇਖੋ ਗੁਜਰਾਂਵਾਲਾ ਖਾਣ ਪੀਣ ਦਾ ਤੇ ਬੜਾ ਅੱਛਾ ਸ਼ਹਿਰ ਹੈਗਾ। ਅੱਛਾ, ਠੀਕ ਹੈ ਜੀ। ਉੱਥੇ ਖਾਬੇ ਬੜੇ ਚੱਲਦੇ ਨੇ, ਭਾਵੇਂ ਗਣੀ ਦੇ ਭਾਵੇਂ ਮੈਂ ਸੁਭਾਨ ਅੱਲਾ। ਅੱਛਾ ਜੀ। ਭੜਿਆ ਇੰਜ ਸ਼ੋਰੇ ਦੇ ਨਾਲ ਇੰਜ ਉਂਗਲ ਲਾਈਏ ਤੇ ਉਂਗਲ ਲੱਥ ਨਹੀਂ ਰਹੀ। ਓਏ ਹੋਏ, ਬਗੈਰ ਕਮਜ਼ੋਰੀ ਹੁੰਦੀ ਹੈ ਜਦੋਂ ਐ ਉਂਗਲ ਬੰਦ ਹੋ ਜਾਏ ਨਾ ਤੇ ਖੁੱਲੇ ਨਾ, ਇਹ ਫਿਰ ਬੰਦਾ ਜਿਹੜਾ ਉਹਨੂੰ ਕਹਿਣਾ ਪੈਂਦਾ, ਜਿਹੜਾ ਸਾਲਣ ਪਾਉਣ ਡਿਆ ਹੁੰਦਾ ਨਾ, ਉਹਨੂੰ ਬੜਾ ਸੋਹਣਾ ਚਮਚਾ ਪਾ ਕੇ ਐ ਕਰ ਦੇਣਾ ਉਂਗਲ। ਨਹੀਂ ਗੋਸ਼ੀ ਸਾਹਿਬ, ਤੁਸੀਂ ਉੱਥੇ ਖਾਣ ਪੀਣ ਨੂੰ ਖਾਈਦਾ ਯਾਰ ਘਰ ਦੇ ਵਿੱਚ। ਅੱਛਾ, ਖਾਈਦਾ। ਮੈਂ ਨਹੀਂ, ਤੁਸੀਂ ਵੀ ਇੰਨੀ ਆਮ ਬੰਦਾ ਕਿੰਨੀਆਂ ਰੋਟੀਆਂ ਖਾਂਦੇ ਹੋ? ਮੈਂ ਜੀ ਦਿਹਾੜੀ ਦੇ ਵਿੱਚ 3 ਰੋਟੀਆਂ, ਔਰ ਖਾਣੀ ਵੀ ਹੁੰਦੀ ਹੈ ਦੇਸੀ ਘਿਓ ਦੇ ਨਾਲ। ਦੇਸੀ ਘਿਓ ਦੇ ਨਾਲ? ਮੈਂ ਡਾਲਡਾ ਅੱਜ ਤੱਕ ਨਹੀਂ ਖਾਧੀ, ਨਾ ਮੈਂ ਬਲਾਤੀ ਮੁਰਗਾ ਘਰ ਬੜਿਆ, ਨਾ ਬੱਚਿਆਂ, ਨਾ ਪੀਜ਼ੇ, ਨਾ ਬਰਗਰ, ਇਹ ਨਥਿੰਗ।
ਉਹਦੇ ਨਾਲ ਲਾਈਫ ਘਟਦੀ ਹੈ, ਬਿਮਾਰੀਆਂ ਜ਼ਿਆਦਾ ਹੁੰਦੀਆਂ ਨੇ, ਵਾਹ। ਪਤਾ ਨਹੀਂ ਕਿਸ ਤਰ੍ਹਾਂ ਦਾ ਕੋਈ ਇਹਨੇ ਡਰਮ ਸਟਿਕ ਬਣਾਈਏ, ਜ਼ਿੰਦਾ ਪਾਇਆ, ਮੁਰਦਾ ਪਾਇਆ, ਕੀ ਪਾਇਆ। ਜੋ ਤੁਸੀਂ ਆਪਣੀ ਰਿਐਲਿਟੀ ਨਾਲ ਅੱਖਾਂ ਦੇ ਸਾਹਮਣੇ ਦੇਸੀ ਮੁਰਗਾ ਲਿਆਓ, ਆਹਾ ਸੋਹਣਾ, ਭਾਵੇਂ ਉਹਦੇ 'ਚ ਬਿਰਿਆਨੀ ਪਕਾਓ, ਸੋਹਣਾ ਉਹਨੂੰ ਤਲੋ, ਜੋ ਮਰਜ਼ੀ ਸੋਹਣਾ ਪਾ ਉਹਦਾ ਲਓ। ਸੂਪ ਬਣਾਓ ਸਰਦੀਆਂ ਨੂੰ। ਮੈਂ ਕਹਿ ਰਿਹਾ ਜਮੇ ਕਫੀਰ ਹੋ ਜਾ ਤੁਹਾਨੂੰ ਦੇਸੀ ਮੁਰਗਾ ਖਾ। ਤੁਸੀਂ ਦੇਸੀ ਮੁਰਗਾ ਖਾ ਔਰ ਖਾ ਤੁਹਾਨੂੰ ਫਰਕ ਦੇਸੀ ਘਿਓ ਵਾਲੀ ਔਰ ਤੁਹਾਡੇ 'ਚ ਨਜ਼ਰ ਵੀ ਆ ਰਿਹਾ ਦੇਸੀ ਮੁਰਗਾ ਜੀ। ਤੁਹਾਡੇ ਕਿਤੇ ਮਾੜੀ ਇੱਥੇ ਮਾੜੀ ਜੀ ਕਲਗੀ ਲੱਗੀ ਹੋਵੇ ਨਾ ਤੁਹਾਡੇ ਤੇ ਦੇਸੀ ਮੁਰਗਾ ਤੁਸੀਂ ਜਿੰਨਾ ਖਾਦਾ ਵਾ ਨਾ ਤੁਹਾਡੇ 'ਚ ਨਜ਼ਰ ਆ ਰਿਹਾ ਕਿ ਦੇਸੀ ਮੁਰਗਾ। ਛੋਟਾ ਕੀਮਾ ਖਾਣਾ ਹੈ ਓਏ ਹੋਏ ਹੋਏ। ਔਰ ਕੋਸ਼ਿਸ਼ ਕਰਨਾ ਹੈ ਪੁੱਠ ਦਾ ਜਾਂ ਚਾਂਪ ਦੀਆਂ ਬੋਟੀਆਂ ਔਰ ਮੁਕੰਮਲ ਸਾਫ਼ ਕਰਾ ਕੇ ਕਿ ਜਿਹੜੀ ਬੋਟੀ ਭੁੱਜੀ ਆਵੇ, ਅੱਛਾ ਮਸਾਲੇ ਦੇ ਵਿੱਚ ਭੁੱਜੀ ਆਵੇ, ਤੁਸੀਂ ਇੰਜ ਫੜੋ, ਉਹਦੀ ਹੱਡੀ ਵੀ ਗਲੀ ਹੋਵੇ, ਸਿਰਫ ਉਹ ਇੰਨੀ ਕੁ ਹੱਡੀ ਰਹਿ ਜਾ, ਬਾਕੀ ਤੁਸੀਂ ਅੱਗੋਂ ਵੀ ਤੁਸੀਂ ਚਿੱਥ ਕੇ ਤੁਸੀਂ ਖਾ ਜਾਓ। ਓਏ ਹੋਏ ਇਹ ਜ਼ਿੰਦਗੀ ਇਹ ਗੁਜ਼ਾਰਨੀ ਚਾਹੀਦੀ ਇਨਸਾਨ ਨੂੰ। ਅੱਛਾ ਗੋਸ਼ੀ ਸਾਹਿਬ, ਤੁਸੀਂ ਇਸ ਟਾਈਮ ਸੌਕਸ ਪਾਈਆਂ ਨੇ, ਜਰਾਬਾਂ ਵੀ ਪਾਈਆਂ ਨੇ, ਇਹ ਜਰਾਬਾਂ ਦੀ ਕੀ ਰੀਜ਼ਨ ਹੈ? ਤੁਸੀਂ ਇਹ ਜਿਹੜਾ ਇੰਨੀ ਗਰਮੀ ਦੇ ਵਿੱਚ ਵੀ ਜਿਹੜੀਆਂ ਜਰਾਬਾਂ ਪਾਈਆਂ? ਯਾਰ ਗਰਮੀ ਦਾ ਜਰਾਬਾਂ ਦੇ ਨਾਲ ਸੌਕਸ ਦਾ ਨਾਲ ਕੋਈ ਤਲਕ ਨਹੀਂ। ਇਹ ਤੁਹਾਡੀ ਪ੍ਰੋਟੈਕਸ਼ਨ ਵਾਸਤੇ ਹੁੰਦੀ ਹੈ। ਹਾਂ ਤੁਸੀਂ ਜਾਣਦੇ ਹੋ ਤੁਹਾਡੇ ਪੈਰ ਨਹੀਂ ਗੰਦੇ ਹੁੰਦੇ, ਫਿਰ ਇਹਦੀ ਪਕੜ ਜਿਹੜੀ ਹੁੰਦੀ ਹੈ, ਠੀਕ ਹੈ ਜੀ, ਅਗਰ ਫੁੱਲ ਪਾਓ ਤੁਸੀਂ ਇਹ ਤੇ ਇਹਦੀ ਪਕੜ ਤੁਸੀਂ ਥਕਾਵਟ ਨਹੀਂ ਪਤਾ ਕੀ ਤੁਸੀਂ ਇਹਨੂੰ ਲਾਓਗੇ ਕਿਉਂਕਿ ਬਾਜ਼ੇ ਜਿਸਮ ਇਦਾਂ ਦੇ ਤੁਸੀਂ ਇਹ ਜਰਾਬ ਪਾਈ ਹੈ ਨਾ ਤੇ ਜ਼ੇਨ 'ਚ ਇਹ ਹੁੰਦਾ ਕਿ ਇਹ ਤੁਹਾਡੀ ਲੱਤ ਲੱਕੜਦੀ ਆ ਕਿਉਂਕਿ ਉਹ ਲੱਗ ਨਹੀਂ ਰਿਹਾ। ਜਾਂ ਤੁਸੀਂ ਜਿਹੜੀ ਜਰਾਬ ਪਾਈ ਤੁਸੀਂ ਸਹੀ ਲੱਤੇ ਕੀ ਲੱਕੜ ਦੀ ਆਪਣੀ ਆ ਤੁਹਾਡੀ, ਆਪਣੀ ਜ਼ਾਤੀ ਮੇਰੀ, ਹੋਰ ਮੈਂ ਤੇਰੀ ਲਾਗ ਲਾਈ। ਅੱਛਾ ਅੱਛਾ ਨਹੀਂ ਲੱਗ ਰਹੀ ਹੈ, ਪਤਾ ਕਿ ਪਿੱਛੋਂ ਐਂ ਲੱਗ ਅੰਗਰੂ ਦੀ ਲੱਤ ਸਮਝ ਰਹੇ ਆ ਮਰੇ ਤੂੰ ਕਿਤੇ ਜੁਰਾਬੀ ਚੈਨਲ ਤੇ ਬੈਠੇ ਆ, ਸਰਦਾਰ ਸਾਹਿਬ ਦੇ ਚੈਨਲ ਤੇ ਬੈਠੇ ਆ। ਜਾਂ ਤੁਸੀਂ ਆਪਣੀਆਂ ਉਂਗਲਾਂ ਪੂਰੀਆਂ ਕਰਕੇ ਉੱਤੇ ਜਰਾਬ ਪਾ ਲੈਂਦੇ ਹੋ ਕਿਉਂਕਿ ਉਂਗਲਾਂ ਪੂਰੀਆਂ ਨਹੀਂ ਕਰਦੇ, ਕੀ ਕਰਨਾ ਯਾਰ। ਨਹੀਂ ਜਰਾਬ ਇਹ ਕਿੱਦਾਂ ਜਰਾਬ? ਮੇਰੀਆਂ ਸਾਰੀਆਂ ਪੂਰੀਆਂ ਉਂਗਲਾਂ ਨੇ, ਬਿਲਕੁਲ ਜਮੇ ਖਫੀ ਨਿਜ਼ਾਮ ਹੈਗਾ ਐਵੇਂ ਤੁਹਾਨੂੰ। ਅੱਛਾ ਉਹ ਪੰਜਾ ਤੁਹਾਡਾ ਐਂ ਖੁੱਲਦਾ ਵਾ? ਨਹੀਂ ਉਹ ਬਤਕਾਂ ਦਾ ਨਹੀਂ ਨਾ ਖੁੱਲਦਾ ਤੇ ਬਾਕੀ ਤੁਹਾਡਾ ਖੁੱਲਦਾ ਜਾਣੀ ਕਿ ਭਾਈ ਸਾਡਾ ਕਿ ਮੈਂ ਬਤਕ ਦਾ ਮੁੰਡਾ ਮੇਰੇ ਜੁੜੇ ਪੰਜੇ ਨੇ। ਨਹੀਂ ਵੈਸੇ ਲੱਗ ਰਿਹਾ ਸਟਰਕਚਰ ਤੁਹਾਡਾ। ਪੈਂਟ ਪੂੰਟ ਪਤਾ ਕੀ ਹੈ, ਤੁਸੀਂ ਕੋਈ ਸਲਵਾਰ ਕਮੀਜ਼ ਪਾਈ ਤੇ ਤੁਹਾਡੀ ਵਾਕਈ ਲੱਕੜ ਦੀ ਲੱਤ ਲੱਗਦੀ, ਮੈਨੂੰ ਯਕੀਨ ਕਰੋ। ਆ ਹੁਣ ਵੀ ਐਂ ਲੱਗਦਾ ਬਰਫ ਵਾਲੀ ਕੈਂਚੀ ਨਹੀਂ ਜਿਹੜੀ ਹੁੰਦੀ ਉਹ ਬੰਦ ਕਰਕੇ ਰੱਖੀ ਹੈ। ਆ ਲੱਤ ਲੁੱਤ ਨਾ ਜਿਹੜੀ ਐਂ ਬਿਲਕੁਲ ਪੈਰ ਬਲਕਿ ਨਜ਼ਰ ਆਉਣਾ ਚਾਹੀਦਾ ਥੱਲੋਂ। ਓ ਯਾਰ ਅੱਲਾ ਫੜ ਪੈਰ ਨਜ਼ਰ ਪੈਰ ਕੀ ਆ ਜਿਹੜੀ ਨਜ਼ਰ ਨਹੀਂ ਆਉਂਦੇ। ਇਹ ਦੇਖੋ ਬਿਲਕੁਲ ਕੰਮ ਵੀ ਕਰ ਰਹੇ ਆ, ਹਾਲਾਂਕਿ ਕਿੰਨੀ ਦੂਰ ਲੱਗੇ ਜਾ ਕੇ, ਲੇਕਿਨ ਫਿਰ ਵੀ ਐਂ ਕਰ ਰਹੇ। ਵੈਰੀ ਗੁੱਡ ਬੇਟਾ, ਇਹ ਪੈਰ ਹੁੰਦੇ ਨੇ, ਇਹ ਚੰਗਾ ਫੁੱਟ ਦਰ ਤੇ ਫੁੱਟ ਇਹ ਜਿਹੜਾ ਹੁੰਦਾ ਇਹ। ਹਾਂਜੀ ਨਹੀਂ ਗੋਸ਼ੀ ਸਾਹਿਬ ਸਟਰਕਚਰ ਤੁਹਾਡਾ ਬੜਾ ਖੂਬਸੂਰਤ ਹੈ। ਦੇਖੋ ਸਟਰਕਚਰ ਨੂੰ ਹਮੇਸ਼ਾ ਸਲਿਮ ਰੱਖਣਾ, ਜਿਵੇਂ ਤੇਰਾ ਹੈ। ਹਾਂਜੀ ਹਾਂਜੀ ਚਲੋ ਮੇਰਾ ਕੋਈ 10 ਕਿਲੋ ਵਜ਼ਨ ਘੱਟ ਹੋਏਗਾ, ਮੇਰਾ 50 ਸਾਲ ਉਮਰ ਹੈ ਔਰ ਤੁਹਾਨੂੰ ਮੈਂ ਦੱਸ ਦਿਆਂ ਕਿ 50 kg ਮੇਰਾ ਵਜ਼ਨ ਹੈ। ਕਿੰਨਿਆਂ ਸਾਲਾਂ 50 kg? ਅੱਛਾ ਨਾ ਵਧਿਆ ਨਾ ਘਟਿਆ? ਕਿੰਨਾ ਹੋ ਗਿਆ? 100 ਆਏ ਮੇਰੇ ਆ ਮੌਲਾ। ਗੋਸ਼ੀ ਸਾਹਿਬ ਤੁਸੀਂ ਆਪਣੇ ਗੁਜਰਾਂਵਾਲੇ ਦੇ ਵਿੱਚ ਸੋਸ਼ਲ ਕੰਮ ਵੀ ਬਹੁਤ ਕੀਤੇ ਨੇ ਤੇ ਉਹ ਤੁਹਾਡਾ ਪਤਾ ਲੱਗਦਾ ਰਹਿੰਦਾ ਕਿਉਂਕਿ ਬਾਜ਼ ਕਾ ਜਦੋਂ ਵੀ ਤੁਹਾਡੇ ਕੋਈ ਐਕਟਰਾਂ ਦੇ ਕੋਈ ਮਸਲਾ ਬਣਿਆ ਤੁਸੀਂ ਸਾਰੇ ਜਾਣੇ ਇਕਜੁੱਟ ਹੋ ਗਏ ਹੋ ਤੇ ਸਾਰੇ ਜਿਹੜੇ ਗਵਰਨਮੈਂਟ ਦੇ ਅਦਾਰੇ ਨੇ ਉਹਨਾਂ ਦੇ ਵਿੱਚ ਜਿਹੜਾ ਵਾ ਤੁਸੀਂ ਆਪਣਾ ਅਸਰ ਰਸੂਖ ਬਣਾਇਆ ਵਾ, ਉੱਥੇ ਤੱਕ ਤੁਸੀਂ ਫਨਕਾਰਾਂ ਦੀ ਜਿਹੜੀ ਇਹ ਗੱਲ ਪਹੁੰਚਾਉਂਦੇ ਹੋ। ਇਸ ਗੱਲ ਦਾ ਸਾਨੂੰ ਬੜੀ ਖੁਸ਼ੀ ਹੁੰਦੀ ਤੁਹਾਡੇ ਵੱਲ ਦੇਖ ਕੇ ਕਿ ਤੁਸੀਂ ਜਿਹੜਾ ਇਸ ਚੀਜ਼ ਨੂੰ ਬੜਾ ਪ੍ਰਮੋਟ ਕਰਦੇ ਹੋ, ਫਨਕਾਰਾਂ ਨੂੰ ਨਾਲ ਲੈ ਕੇ ਉਹਨਾਂ ਦੀ ਹੈਲਪ ਵੀ ਕਰਦੇ ਹੋ ਔਰ ਉਹਨਾਂ ਦੀਆਂ ਜੋ ਪਰੇਸ਼ਾਨੀਆਂ ਉਹਨਾਂ ਦਾ ਹੱਲ ਵੀ ਕਰਦੇ ਹੋ। ਹਾਂਜੀ ਬਸ ਇਹ ਹਰ ਇਨਸਾਨ 'ਚ ਸੋਚ ਹੋਣੀ ਚਾਹੀਦੀ ਯਾਰ ਫਨਕਾਰ 'ਚ। ਜਿਵੇਂ ਤੁਸੀਂ ਜਸਟ ਲਾਈਕ ਰਾਜ ਸਾਹਿਬ, ਤੁਸੀਂ ਇੱਥੇ ਫੈਸਲਾਬਾਦ ਰਹਿ ਕੇ ਆਪਣੇ ਮਾੜੇ ਬੰਦੇ ਦਾ ਖਿਆਲ ਰੱਖਦੇ ਹੋ ਕਿਉਂਕਿ ਅੱਲਾ ਨੇ ਜਦੋਂ ਇੱਜ਼ਤ ਦਿੱਤੀ ਹੋਵੇ ਤੇ ਫਿਰ ਕੋਸ਼ਿਸ਼ ਕਰਨੀ ਹੈ, ਸਾਡਾ ਫਰਜ਼ ਬਣਦਾ, ਇਹ ਸਾਡੇ ਤੇ ਫਰਜ਼ ਹੈ ਜੀ ਕਿ ਅਸੀਂ ਆਪਣੇ ਛੋਟੇ ਤੋਂ ਜਾਂ ਆਪਣੇ ਮਾੜੇ ਰਿਸ਼ਤੇਦਾਰ ਨੂੰ ਜਾਂ ਆਪਣੇ ਦੋਸਤ ਨੂੰ ਅਸੀਂ ਸਟੈਂਡ ਕਰਨ ਦੀ ਕੋਸ਼ਿਸ਼ ਕਰੀਏ। ਇਹ ਪੈਗੰਬਰੀ ਸ਼ੇਵਾ ਹੈ ਬੇਸ਼ੱਕ, ਉਹ ਕਿਉਂਕਿ ਇਹ ਸਾਨੂੰ ਨਾਲ ਰੱਖਣੀ ਚਾਹੀਦੀ ਹੈ। ਗੋਸ਼ੀ ਸਾਹਿਬ ਰਫਾਏ ਆਮਾ ਵਾਸਤੇ ਵੀ ਤੁਸੀਂ ਬਹੁਤ ਕੁਝ ਕੀਤਾ ਹੈ ਤੇ ਉਹਦੇ ਵਾਸਤੇ ਤੁਸੀਂ ਕੀ ਕੀਤਾ ਲੋਕਾਂ ਦੇ ਨਾਲ ਉੱਥੇ? ਜੀ ਮੈਂ ਜਦੋਂ ਰਮਜ਼ਾਨ ਆਉਂਦੀ ਹੈ ਮੇਰੀ ਹਤਲਵਤ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜਿਤਨੇ ਵੀ ਮੇਰੇ ਜੂਨੀਅਰ ਐਕਟਰ ਨੇ ਜਿਹੜੇ ਐਸੇ ਹੈ ਨੇ ਕਿ ਜਿਹੜੇ ਜਿਨ੍ਹਾਂ ਕੋਲ ਮਕਾਨ ਕਿਰਾਏ 'ਤੇ ਵੇ ਔਰ ਜਾਂ ਜਿਹੜੇ ਮਤਲਬ ਕਿ ਛੋਟੇ ਐਕਟਰ ਨੇ ਜਿਨ੍ਹਾਂ ਕੋਲ ਹਾਲੇ ਖਾਣ ਵਾਸਤੇ ਹਾਲੇ ਚੜ੍ਹਦੇ ਸੂਰਜ ਨੇ ਤੇ ਨਹੀਂ ਸਟਰਗਲ ਦੇ ਵਿੱਚ ਨੇ, ਜਿਹੜੇ ਸਟਰਗਲ 'ਚ ਨੇ, ਉਹਨਾਂ ਨੂੰ ਕੋਸ਼ਿਸ਼ ਕਰੀ ਦੀ ਕਿ ਸਾਲ ਦੇ ਬਾਅਦ ਉਹ ਕੋਈ ਮੈਂ ਟਿਕਟੌਕ ਤੇ ਨਹੀਂ ਚੜ੍ਹਦਾ, ਕੋਈ ਮੈਂ ਕਿਤੇ ਨਹੀਂ ਆਪਣਾ ਉਹ ਬੁਲਾ ਕੇ ਘਰ ਉਹਨਾਂ ਨੂੰ ਸਮਾਨ ਦੇਈਦਾ। ਜਿਸ ਹੁਣ ਮੁਹਰਮ ਆਏ ਸਨ, ਅੱਛਾ ਜੀ, ਉਹ ਫਿਰ ਮੈਂ ਸਾਡੇ ਜਰਮਨੀ ਦੋਸਤ ਹੁੰਦੇ ਨੇ ਜੀ ਜੀ ਆਪਣਾ हैदर शाह साहब और इमरान भाई और आमर भाई जर्मनी वाले पैरिस वाले और मैडम साबरा ने ये पैरिस के अपना हॉल के मालक ने उतों के मैनेजर ने। ठीक है जी, काफ़ी अरसे तो वो मेरे काफ़ी लिंक्स ने जो शो वगैरह भी कराते हैं बाहर। अच्छा
ਔਰ ਬਾਕੀ ਇੱਧਰ ਬਹੁਤ ਸਾਰੇ ਦੋਸਤ ਨੇ, ਰਜ਼ਵਾਨ ਸਾਹਿਬ। ਇਹ ਫਿਰ ਸਾਰੇ ਜਣੇ ਮਿਲ ਕੇ ਜਿਹੜਾ ਮੈਂ ਵਾ ਉਹਨਾਂ ਨੂੰ ਤੁਸੀਂ ਫੋਨ ਕਰਨਾ, ਮੈਂ ਕਹਿਣਾ ਕਿ ਯਾਰ ਮੇਰੀ ਤੁਸੀਂ ਇਹ ਗੱਲ ਤੁਸੀਂ ਮੰਨਦੇ ਹੋ, ਮੇਰੀ ਰਿਸਪੈਕਟ ਕਰਦੇ ਹੋ, ਉਹ ਫਿਰ ਮੈਂ ਉਹਨਾਂ ਨੂੰ ਕਹਿਣਾ ਤੇ ਉਹਨਾਂ ਕੋਲ ਪੈਸੇ ਮੰਗਾ ਕੇ ਫਿਰ ਮੈਂ 5-5000 ਰੁਪਈਆ ਲੋਕਾਂ ਦੇ ਘਰਾਂ 'ਚ ਜਾ ਕੇ ਨਾ, ਅੱਛਾ ਉਹ ਮੈਂ ਨਾਲ ਲੈਣਾ। ਇਫਤਾਰ ਗਿੱਲ ਸਾਹਿਬ ਨੇ ਸਾਡੇ ਮੀਡੀਆ ਦੇ ਜਿਹੜੇ ਨੇ ਸਦਰ ਗੁਜਰਾਨ ਦੇ, ਉਹ ਫਿਰ ਮੈਂ ਉਹਨਾਂ ਨਾਲ ਬਿਠਾ ਲੈਣਾ। ਬੜੀ ਅੱਛੀ ਉਹ ਫਿਰ ਗੱਲ ਮੈਂ ਹੈ। ਉਹਨਾਂ ਨਾਲ ਬਿਠਾ ਕੇ ਤੇ ਅਸੀਂ ਦੋਵੇਂ ਜਾਂਦੇ ਆ ਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਅੱਜ ਸਾਡੇ ਘਰ ਪੈਸੇ ਆਉਣੇ ਨੇ। ਉਹ ਮੈਂ ਅੱਲਾ ਨਾਲ ਵਾਅਦਾ ਕੀਤਾ ਕਿ ਅੱਲਾ ਤੂੰ ਇਸ ਤਰ੍ਹਾਂ ਦੇ ਲੋਕ ਮੈਨੂੰ ਦੇਈ ਜਾ ਤੇ ਮੈਂ ਅੱਗੋਂ ਉਹਨਾਂ ਨੂੰ ਦੇਈ ਜਾਵਾਂ। ਇਹ ਮੇਰਾ ਕੋਈ ਕਮਾਲ ਨਹੀਂ, ਮੇਰੀ ਸਿਰਫ ਇੱਕ ਸੋਚ ਹੈ ਕਿ ਮੈਂ ਆਪਣੇ ਤਲਕ ਨੂੰ, ਮੇਰੇ ਹੈ ਨੇ, ਮੈਂ ਉਹਨਾਂ ਨੂੰ ਲੋਕਾਂ ਵਾਸਤੇ ਕੰਪੇਅਰ ਕਰਾਂ। ਤੁਸੀਂ ਆਪਣਾ ਆਪ ਨੂੰ ਕੈਸ਼ ਕਰਾਇਆ ਵਾ, ਫਨਕਾਰ ਚਾਹਵੇ ਤੇ ਕੀ ਨਹੀਂ ਕਰ ਸਕਦਾ। ਹੁਣ ਜਿਸ ਤਰ੍ਹਾਂ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਕੋਈ ਇਨਸਾਨੀਅਤ ਵਾਸਤੇ ਜਿਹੜਾ ਵੀ ਕਿਸੇ ਨੂੰ ਰੋਟੀ ਵੀ ਖਵਾਉਂਦਾ ਹੈ, ਅੱਛਾ ਅਮਲ ਕਰਨਾ ਚਾਹੀਦਾ, ਉਹਨੂੰ ਦਾਤ ਦੇਣੀ ਚਾਹੀਦੀ ਹੈ। ਉਹ ਅੱਗੋਂ ਅਲੱਗਾ ਚੀਜ਼ ਹੈ, ਉਹਨਾਂ ਦੀ ਕੌਮ ਕਿਹੜੀ ਹੈ, ਸਾਡੀ ਕੌਮ ਕਿਹੜੀ ਹੈ। ਗੱਲ ਹੈ ਕਿ ਇਹ ਜ਼ਿੰਦਗੀ ਦਾ ਇਨਸਾਨ ਦਾ ਆਪਣਾ ਮਾਮਲਾ ਹੁੰਦਾ ਹੈ ਕਿ ਉਹਨੇ ਆਪਣੇ ਰਿਜ਼ਕ ਨੂੰ ਜਿਹੜਾ ਕਮਾ ਕੇ ਉਹਨੂੰ ਉਹਨਾਂ ਲੋਕਾਂ ਤੱਕ ਪਹੁੰਚਾਏਗਾ ਤੇ ਉਹ ਆਪਣਾ ਹੀ ਰਿਜ਼ਕ ਵਧਾਏਗਾ ਨਾ। ਇਹ ਤਾਂ ਬੜੀ ਅੱਛੀ ਸੋਚ ਹੈ, ਬੜੀ ਅੱਛੀ ਗੱਲ ਆ। ਤੇ ਗੋਸ਼ੀ ਸਾਹਿਬ, ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ, ਤੇ ਤੁਹਾਡੇ ਨਾਲ ਕੰਮ ਕਰਕੇ ਵੀ ਮਜ਼ਾ ਆਇਆ, ਤੁਹਾਡੇ ਨਾਲ ਗੱਲਾਂ ਕਰਕੇ ਵੀ ਮਜ਼ਾ ਆਇਆ। ਤੇ ਇਹ ਜਿਹੜਾ ਸਾਡਾ ਚੈਨਲ ਹੈ, ਪ੍ਰੋਗਰਾਮ ਅਸੀਂ ਨਵਾਂ ਸ਼ੁਰੂ ਕਰ ਰਹੇ ਹਾਂ, ਜੀ ਆਇਆਂ ਨੂੰ, ਉਹਦੇ ਵਿੱਚ ਤੁਸੀਂ ਸਾਡੇ ਕੋਲ ਮਹਿਮਾਨ ਹੋ। ਤੇ ਹੋਰ ਵੀ ਜਿਹੜੇ ਗੁਜਰਾਂਵਾਲੇ ਦੇ ਫਨਕਾਰ ਆਉਣਗੇ, ਉਹ ਵੀ ਅਸੀਂ ਇਸੇ ਤਰ੍ਹਾਂ ਇਸੇ ਪ੍ਰੋਗਰਾਮ ਦੇ ਵਿੱਚ ਬੁਲਾਵਾਂਗੇ, ਸਰਦਾਰ ਕਮਾਲ ਆਫੀਸ਼ੀਅਲ ਚੈਨਲ ਦੇ ਵਿੱਚ। ਤੇ ਬੜੀ ਮਿਹਰਬਾਨੀ ਸਰ, ਤੁਸੀਂ ਸਾਨੂੰ ਇੰਨੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਦਿੱਤਾ, ਤੇ ਮਿਹਰਬਾਨੀ ਸਰ। ਥੈਂਕ ਯੂ ਸਰ। ਇਹ ਵੇ ਕਿ ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਰਾਸ਼ਿਦ ਸਾਹਿਬ ਤੁਹਾਡਾ, ਸਰਦਾਰ ਕਮਾਲ ਸਾਹਿਬ ਦਾ, ਪੂਰੇ ਚੈਨਲ ਦੇ ਸਾਥੀਆਂ ਦਾ, ਠੀਕ ਹੈ ਜੀ, ਖਾਲਦ ਸਾਹਿਬ ਦਾ, ਸ਼ਬਾਜ਼ ਭਾਈ ਦਾ, ਮੁਗਲ ਸਾਹਿਬ ਦਾ, ਤਮਾਮ ਜਿਤਨੇ ਐਡੀਟਰ ਨੇ ਔਰ ਕੈਮਰਾਮੈਨ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਕਿ ਜਿਹੜਾ ਮੈਨੂੰ ਅੱਜ ਇਸ ਲਾਇਕ ਸਮਝਿਆ ਕਿ ਉਹ ਮੈਨੂੰ ਆਪਣੇ ਚੈਨਲ ਦੇ ਉੱਤੇ ਮੇਰਾ ਇੰਟਰਵਿਊ ਕਰਾ ਰਹੇ ਨੇ। ਇਹ ਮੇਰੇ ਵਾਸਤੇ ਵੀ ਬਾਇਸੇ ਖੁਸ਼ੀ ਦੀ ਗੱਲ ਹੈ। ਇਹ ਤੁਹਾਡੀ ਮੁਹੱਬਤ ਤੇ ਤੁਹਾਡੀ ਜ਼ਰਾ ਨਵਾਜ਼ੀ ਹੈ ਜਨਾਬ। ਸ਼ੁਕਰੀਆ, ਥੈਂਕ ਯੂ ਗੋਸ਼ੀ ਸਾਹਿਬ।